दर्शकों ब्रेक तो बाद थोड़ा स्वागत है जी। डॉक्टर साहब जी ईमेल असी पढ़न जा रहे हैं वो काफ़ी लंबी आई है तो इस ईमेल ਨੂੰ ਅਸੀਂ ਸੈਗਮੈਂਟਸ ਵਿੱਚ ਪੜਾਂਗੇ ਜਾਂ ਲਾਈਕ ਪਾਰਟਸ ਵਿੱਚ ਪੜਾਂਗੇ ਤੇ ਪਹਿਲਾ ਪਾਰਟ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਆਪਣੇ ਵਿਊਅਰਸ ਨਾਲ। ਇਹਨਾਂ ਦਾ ਨਾਮ ਹੈ ਭੈਣ ਅਮਨ ਜੋਤ ਕੌਰ ਜੀ। ਇਹ ਲਿਖਦੇ ਹਨ, ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡਾ ਸੱਚੋ ਸੱਚ ਪ੍ਰੋਗਰਾਮ YouTube ਤੇ ਦੇਖਦੀ ਹਾਂ। ਮੈਂ ਭਾਰਤ ਵਿੱਚ ਰਹਿੰਦੀ ਹਾਂ ਤੇ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੇ ਪ੍ਰੋਗਰਾਮਾਂ ਅਤੇ ਰੋਜ਼ ਦੇ ਵਿਸ਼ਲੇਸ਼ਣ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੇਰੇ ਮਨ 'ਚ ਸਿੱਖ ਮਸਲਿਆਂ ਪ੍ਰਤੀ ਦਰਦ ਹੈ, ਪਰ ਇੰਡੀਆ 'ਚ ਰਹਿੰਦਿਆਂ ਇਹਨਾਂ ਮੁੱਦਿਆਂ ਬਾਰੇ ਗੱਲ ਬੜੀ ਸੋਚ ਸਮਝ ਕੇ ਕਰਨੀ ਪੈਂਦੀ ਹੈ। ਤੁਸੀਂ ਸਮਝ ਸਕਦੇ ਹੋ। ਮੈਂ ਤੁਹਾਡੇ ਨਾਲ ਕਈ ਸਵਾਲ, ਮਸਲੇ, ਸ਼ੰਕੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ। ਝਿਜਕ ਹੋਣ ਦੇ ਬਾਵਜੂਦ ਵੀ ਲਿਖ ਰਹੀ ਹਾਂ। ਮੈਨੂੰ ਨਹੀਂ ਪਤਾ ਕਿ ਤੁਸੀਂ ਮੇਰੇ ਤੇ ਭਰੋਸਾ ਕਰੋਗੇ ਜਾਂ ਨਹੀਂ, ਜਾਂ ਮੈਨੂੰ ਕੋਈ ਏਜੰਟ ਸਮਝੋਗੇ ਜਾਂ ਫਿਰ ਬੇਸਮਝੀ ਕਹੋਗੇ। ਤੁਸੀਂ ਮੇਰੇ ਸ਼ਬਦਾਂ ਨੂੰ ਕਿਵੇਂ ਦੇਖੋਗੇ ਪਤਾ ਨਹੀਂ। ਮੈਂ ਜਵਾਬ ਦੀ ਆਸ ਵੀ ਨਹੀਂ ਰੱਖਦੀ, ਬਸ ਇਹ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਪੜ੍ਹ ਲਓ ਤੇ ਮੇਰੀ ਈਮੇਲ ਦੇ ਮੁੱਦਿਆਂ ਨੂੰ ਸਾਂਝੇ ਕਰ ਲਓ। ਪਰ ਮੈਂ ਬਹੁਤ ਦੁਚਿੱਤੀ 'ਚ ਹਾਂ ਅਤੇ ਆਪ ਜੀ ਨਾਲ ਇਹ ਸਭ ਗੱਲਾਂ ਸਾਂਝੀਆਂ ਕਰਨ ਲਈ ਉਤਸੁਕ ਹਾਂ। ਪਹਿਲਾ ਉਹਨਾਂ ਦਾ ਮਸਲਾ ਹੈ ਅੱਜ ਕੱਲ ਸਿੱਖ ਰੈਫਰੈਂਡਮ 2020 ਦੀ ਚਰਚਾ ਚੱਲ ਰਹੀ ਹੈ। ਮੈਨੂੰ ਇਹ ਗੱਲ ਦੱਸੋ ਕਿ ਕੋਈ ਵੀ ਪ੍ਰਾਈਵੇਟ ਅਦਾਰਾ ਰੈਫਰੈਂਡਮ ਕਿਵੇਂ ਕਰਾ ਸਕਦਾ ਹੈ। ਭਾਰਤੀ ਮੀਡੀਆ ਵੱਲੋਂ 6 ਫॉर ਜਸਟਿਸ ਨੂੰ ਬਦਨਾਮ ਹੀ ਕਰਦਾ ਹੈ। ISI ਵੱਲੋਂ ਫੰਡਡ ਅਦਾਰਾ ਦੱਸਿਆ ਜਾਂਦਾ ਹੈ ਤੇ ਹੋਰ ਪਤਾ ਨਹੀਂ ਕੀ। ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖ ਇਸ ਕਾਲ ਨੂੰ ਕਿਵੇਂ ਰਿਸਪੌਂਡ ਕਰਨਗੇ? ਬਾਹਰਲੇ ਮੁਲਕਾਂ 'ਚ ਬੈਠੇ ਸਿੱਖਾਂ ਦਾ ਇਸ ਰੈਫਰੈਂਡਮ 'ਚ ਕੀ ਯੋਗਦਾਨ ਹੋਵੇਗਾ? ਕੀ ਇਹ ਨਹੀਂ ਹੁੰਦਾ ਕਿ ਉਸ ਧਰਤੀ ਦੇ ਮੂਲ ਬਸ਼ਿੰਦੇ ਹੀ ਵੋਟ ਪਾ ਕੇ ਨਤੀਜੇ ਨੂੰ ਪ੍ਰਭਾਵਿਤ ਕਰ ਸਕਦੇ ਹਨ? ਇੱਥੇ ਪੰਜਾਬ 'ਚ ਰਹਿਣ ਅਤੇ ਵਸਣ ਵਾਲਿਆਂ ਵਿੱਚੋਂ ਤੁਹਾਨੂੰ ਕਿੰਨੇ ਕੁ ਦਿਸਦੇ ਹਨ ਜੋ ਰੈਫਰੈਂਡਮ ਦੇ ਹੱਕ ਵਿੱਚ ਵੋਟ ਪਾਉਣਗੇ? ਰੈਫਰੈਂਡਮ ਕਸ਼ਮੀਰ 'ਚ ਹੋਇਆ ਹੈ ਅਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਨਾਗਾਲੈਂਡ ਵਿੱਚ ਵੀ ਹੋਇਆ ਹੈ। ਫਿਰ ਵੀ ਉਹ ਅੱਜ ਭਾਰਤ ਦੇ ਕਬਜ਼ੇ 'ਚ ਹੈ। ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦਾ ਰੈਫਰੈਂਡਮ ਸਾਡੇ ਇਸ ਨਾਲੋਂ ਵੱਖਰਾ ਹੋ ਕੇ ਕਿਵੇਂ ਸਾਡੇ ਲਈ ਲਾਭਦਾਇਕ ਹੋਏਗਾ? ਅੱਜ ਦੇ ਪੰਜਾਬ ਦੇ ਸਿਸਟਮ 'ਚ ਰੈਫਰੈਂਡਮ ਸੰਭਵ ਨਹੀਂ ਦਿਸਦਾ। ਕਿੰਨੇ ਕੁ ਬੰਦੇ ਇਸ ਨੂੰ ਸਪੋਰਟ ਕਰਨਗੇ? ਪੰਜਾਬ ਲੋਅਰ ਰਿਪੇਰੀਅਨ ਸਟੇਟ ਹੈ। ਸਾਡੇ ਕੋਲ ਕੋਈ ਨੈਸ਼ਨਲ ਨੈਸ਼ਨਲ ਮਿਨਰਲ ਵੈਲਥ ਐਂਡ ਰਿਸੋਰਸਿਸ ਨਹੀਂ ਹਨ। ਲੈ ਦੇ ਕੇ ਕਿਸਾਨੀ ਅਤੇ ਪੰਜਾਬੀ ਹੀ ਹੈ ਸਾਡੇ ਕੋਲ, ਉਹ ਵੀ ਅੱਜ ਖਤਮ ਹੋਣ ਕੰਢੇ ਹੈ। ਪੰਜਾਬ ਨਾਲ ਕੋਈ ਸਮੁੰਦਰ ਨਹੀਂ ਲੱਗਦਾ ਅਤੇ ਦੋ ਪਾਸੇ ਅਸੀਂ ਪਰਮਾਣੂ ਤਾਕਤਾਂ ਨਾਲ ਘਿਰੇ ਹੋਏ ਹਾਂ। ਇਸ ਖਿੱਤੇ ਨੂੰ ਤੁਸੀਂ ਕਿਵੇਂ ਇੱਕ ਸੰਭਾਵੀ ਦੇਸ਼ ਵਜੋਂ ਦੇਖਦੇ ਹੋ? ਤੁਸੀਂ ਪੰਜਾਬ ਦੀ ਸਾਰੀ ਆਬਾਦੀ ਨੂੰ ਇਸ ਲਈ ਕਿਵੇਂ ਤਿਆਰ ਕਰੋਗੇ? 6 ਫॉर ਜਸਟਿਸ ਦੀ ਵੈਬਸਾਈਟ ਕਹਿੰਦੀ ਹੈ ਕਿ ਅਸੀਂ ਵੰਡੇ ਪੰਜਾਬ ਦੇ ਇਲਾਕਿਆਂ ਦੀ ਮੰਗ ਦੁਬਾਰਾ ਕਰਾਂਗੇ ਸ਼ਾਂਤਮਈ ਤਰੀਕੇ ਨਾਲ। ਮਾਫ ਕਰਨਾ, ਪਰ ਇਹ ਗੱਲ ਹਾਸੋਹੀਣੀ ਜਾਪਦੀ ਹੈ। ਕੋਈ ਤੁਕ ਨਹੀਂ ਬਣਦੀ ਕਿ ਹਰਿਆਣਾ ਜਾਂ ਹਿਮਾਚਲ ਪੰਜਾਬ ਨੂੰ ਕੱਖ ਵੀ ਦੇਣ। ਉਹ ਤਾਂ ਅੱਜ ਵੀ ਪੰਜਾਬ ਨਾਲ ਮਿਲ ਕੇ ਨਹੀਂ ਚੱਲਦੇ। ਪੰਜਾਬ ਸਰਕਾਰ ਦੇ ਲੀਡਰ ਅਨੰਦਪੁਰ ਸਾਹਿਬ ਦੀ 350ਵੀਂ ਵਰ੍ਹੇਗੰਢ ਤੇ ਬਾਕੀ ਸੂਬਿਆਂ ਕੋਲੋਂ ਭੀਖ ਮੰਗ ਰਹੇ ਸਨ ਕਿ ਅਸੀਂ ਤੁਹਾਡੇ ਛੋਟੇ ਭਰਾ ਹਾਂ, ਤੁਸੀਂ ਸਾਡੇ ਨਾਲ ਵਿਤਕਰਾ ਨਾ ਕਰੋ। ਜੇ ਉਹ ਸੂਬੇ ਸਾਡੇ ਨਾਲ ਭਾਰਤ ਦੇ ਵਿੱਚ ਰਹਿ ਕੇ ਸਾਨੂੰ ਸਹਿਯੋਗ ਨਹੀਂ ਦਿੰਦੇ ਤਾਂ ਫਿਰ ਇੱਕ ਵੱਖਰਾ ਮੁਲਕ ਬਣਾਉਣ ਸਮੇਂ ਅਸੀਂ ਉਹਨਾਂ ਕੋਲੋਂ ਕੀ ਆਸ ਰੱਖ ਸਕਦੇ ਹਾਂ? ਪੰਜਾਬ ਨੂੰ ਅਜੇ ਤੱਕ ਆਪਣੀ ਹਾਈ ਕੋਰਟ ਅਤੇ ਰਾਜਧਾਨੀ ਨਹੀਂ ਮਿਲੀ। ਉਹ ਸਾਨੂੰ ਹਰਿਆਣਾ ਨਾਲ ਸਾਂਝੀ ਕਰਨੀ ਪੈ ਰਹੀ ਹੈ। ਅਸੀਂ ਆਜ਼ਾਦੀ ਅਤੇ ਵੱਖਰਾ ਰਾਜ ਕਿਵੇਂ ਹਾਸਲ ਕਰ ਸਕਦੇ ਹਾਂ? ਪੰਜਾਬ 'ਚ ਪਹਿਲਾਂ ਹੀ ਹਿੰਦੂਆਂ ਦੀ ਆਬਾਦੀ ਬਹੁਤ ਹੈ ਤੇ ਹੁਣ ਹੋਰ ਸੂਬਿਆਂ 'ਚੋਂ ਹੋਰ ਵੀ ਹਿੰਦੂ ਇੱਥੇ ਆ ਰਹੇ ਹਨ, ਰਾਸ਼ਨ ਕਾਰਡ ਲੈ ਰਹੇ ਹਨ, ਵੋਟ ਪਾ ਰਹੇ ਹਨ। ਕੀ ਇਹ ਲੋਕ ਸਿੱਖਾਂ ਦੀ ਆਜ਼ਾਦੀ ਦੇ ਰਾਹ 'ਚ ਅੜਿੱਕਾ ਨਹੀਂ ਬਣਨਗੇ? ਜੀ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਦੀ ਈਮੇਲ ਬੇਸ਼ੱਕ ਬਹੁਤ ਲੰਬੀ ਹੈ, ਪਰ ਉਹਦੇ 'ਚ ਉਹਨਾਂ ਨੇ ਬਹੁਤ ਸਾਰੇ ਉਹ ਨੁਕਤੇ ਉਠਾਏ ਨੇ ਜਿਹੜੇ ਅਕਸਰ ਬਹੁਤ ਵਾਰ ਜਿਹੜੇ ਸ਼ੁਰੂ 'ਚ ਇਹ ਸਾਰੇ ਕਾਨਸੈਪਟ ਨੂੰ ਇੰਟਰੋਡਿਊਸ ਹੁੰਦੇ ਨੇ ਜਾਂ ਜਿਹੜੇ ਗੰਭੀਰ ਕੁਝ ਚਿੰਤਕ ਵੀ ਨੇ, ਔਰ ਬਹੁਤ ਵਾਰ ਇਹ ਜਿਹੜੇ ਐਨਮੀ ਦੇ ਵੱਲੋਂ ਸੁੱਟੇ ਜਾਂਦੇ ਕੁਝ ਨਾ ਪੱਖੀ ਰੁਝਾਨ ਨੇ, ਉਹਨਾਂ ਸਾਰਿਆਂ ਦਾ ਮੇਲ ਹੈ। ਔਰ ਉਹਨਾਂ ਨੇ ਭੈਣ ਜੀ ਨੇ ਬੜੀ ਇਮਾਨਦਾਰੀ ਦੇ ਨਾਲ ਹੀ ਆਪਣੇ ਸਾਰੇ ਭਾਵਾਂ ਨੂੰ ਐਕਸਪ੍ਰੈਸ ਕੀਤਾ। ਉਹਨਾਂ ਨੇ ਸੱਚੋ ਸੱਚ ਦੀ ਸ਼ਲਾਘਾ ਕੀਤੀ ਹੈ ਕਿ ਉਹਨਾਂ ਨੂੰ ਸਿੱਖਣ ਨੂੰ ਮਿਲਦਾ। ਕੁਝ ਚੀਜ਼ਾਂ ਨਾਲੋਂ ਸਹਿਮਤ ਨਹੀਂ ਵੀ ਹੁੰਦੇ, ਕਈ ਵਾਰ ਛੋਟੀਆਂ ਭੈਣਾਂ ਵਾਂਗ ਗੁੱਸਾ ਵੀ ਪੂਰਾ ਕਰਦੇ ਨੇ, ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਜਿਹੜਾ ਜਦੋਂ ਤੱਕ ਡਾਇਲੋਗ
ਇਮਾਨਦਾਰੀ ਨਾਲ ਹੀ ਹੁੰਦਾ ਹੈ। ਜੇ ਤੁਸੀਂ ਸਿਰਫ ਜੇ ਸਾਰੇ ਹੀ ਭਲਾ ਭਲਾ ਕਹਿ ਰਹੇ ਨੇ, ਤੁਸੀਂ ਵੀ ਭਲਾ ਭਲਾ ਕਹੋ, ਗੱਲ ਇਹ ਨਹੀਂ ਹੈ। ਔਰ ਅਮਰੀਕਾ 'ਚ ਜਿਹੜੀ ਗੱਲ ਖਾਸ ਤੌਰ ਤੇ ਮੈਂ ਸਮਝਦਾ, ਔਰ ਮੇਰੀ ਗੱਲ ਇੰਗਲੈਂਡ ਦੇ ਇੱਕ ਸਕਾਲਰ ਨਾਲ ਵੀ ਹੋ ਰਹੀ ਸੀ ਪਿਛਲੇ ਦਿਨਾਂ 'ਚ, ਤੇ ਮੈਂ ਉਹਨਾਂ ਨੂੰ ਕਿਹਾ ਵੀ ਜੀ ਬਹੁਤ ਸਾਰੇ ਲੋਕ ਅਮਰੀਕਨ ਕਰੈਕਟਰ ਨੂੰ ਨਹੀਂ ਸਮਝਦੇ, ਜਿਹੜਾ ਕਿ ਇੱਥੇ ਆ ਕੇ ਸਾਨੂੰ ਥੋੜਾ ਜਿਹਾ ਸਮਝ ਆਇਆ। ਇੰਗਲੈਂਡ ਦਾ ਸਿਸਟਮ, ਕਿਉਂਕਿ ਉਹ ਕਲੋਨੀਅਲ ਰੂਲਰ ਸੀ, ਉਹਨਾਂ ਦੇ ਸਾਹਮਣੇ ਜਿਹੜਾ ਜੀ ਹਜ਼ੂਰੀ ਹੈ ਉਹ ਉਹਨੂੰ ਪਸੰਦ ਕਰਦੇ ਨੇ, ਓਬੀਡੀਐਂਸ ਜੀ। ਔਰ ਜਿਹੜੇ ਫਿਰ ਜੀ ਹਜ਼ੂਰੀ ਕਰਨ ਵਾਲੇ ਨੇ ਉਹਨਾਂ ਨੂੰ ਉਹ ਨਵਾਜਦੇ ਨੇ। ਇਸ ਲਈ ਸਾਰੇ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਇਹ ਜੀ ਹਜ਼ੂਰੀ ਹੀ ਸੀ ਅੰਗਰੇਜ਼ਾਂ ਦੇ। ਅਮਰੀਕਾ ਦੇ ਵਿੱਚ ਜੇ ਤੁਸੀਂ ਜੀ ਹਜ਼ੂਰੀ ਕੰਮ ਕਿ ਜੀ ਭਾਵੇਂ ਤੁਹਾਡੇ ਮਨ 'ਚ ਕੁਝ ਹੋਰ ਵੀ ਹੈ, ਪਰ ਤੁਸੀਂ ਡੈਕੋਰਮ ਕਾਇਮ ਰੱਖਣ ਲਈ ਕਹਿੰਦੇ, ਉਹ ਤੁਹਾਨੂੰ ਜਿਹੜਾ ਹੈ, ਮੈਂ ਹੁਣ ਜਿਹੜਾ ਸ਼ਬਦ ਕਹਿਣ ਲੱਗਾ, ਇਹ ਕਦੇ ਕਾਲਿਆਂ ਲਈ ਗੁਲਾਮ ਦੇ ਤੌਰ ਤੇ ਉਹ ਨਿੱਗਰ ਸਮਝਦੇ ਨੇ, ਉਹਦੇ ਤੋਂ ਹੀ ਨਿਗਰੋ ਸ਼ਬਦ ਸੀ ਜੀ। ਅਮਰੀਕਾ 'ਚ ਤੁਹਾਡਾ ਰਿਸਪੈਕਟ ਉਦੋਂ ਹੁੰਦਾ ਹੈ ਜਦੋਂ ਤੁਸੀਂ ਜੋ ਕਹਿ ਰਹੇ ਨੇ ਉਹਦੇ ਤੋਂ ਆਪਣਾ ਵੱਖਰਾ ਜੇ ਤੁਹਾਡਾ ਓਪੀਨੀਅਨ ਹੈ, ਉਹ ਤੁਸੀਂ ਦੇਣ ਦੀ ਹਿੰਮਤ ਕਰਦੇ ਹੋ ਔਰ ਆਪਣਾ ਤੁਸੀਂ ਆਰਗੂਮੈਂਟ ਦਿੰਦੇ ਹੋ। ਔਰ ਸ਼ਾਇਦ ਇਸ ਸੋਸਾਇਟੀ ਦੀ ਪ੍ਰੋਗਰੈਸ ਕਿ ਇਹਨਾਂ ਨੇ ਜਿਵੇਂ ਬੜੇ ਸ਼ਾਰਟ ਟਰਮ 'ਚ ਪੁਰਾਣੀਆਂ ਸਿਵਲਾਈਜੇਸ਼ਨਸ ਵਾਲਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਉਹਦੇ 'ਚ ਜਿੱਥੇ ਇਮੀਗ੍ਰੈਂਟਸ ਦਾ ਆਉਣਾ ਹੈ ਜਿਹੜੇ ਕਿ ਆਪਣੇ ਨਾਲ ਵਿਜ਼ਡਮ ਔਰ ਦੂਜਾ ਸਿਸਟਮ ਨੂੰ ਡਿਵੈਲਪ ਕਰਨਾ, ਔਰ ਇਹ ਚੈਲੰਜਿੰਗ ਪਾਰਟ ਇੱਥੇ ਇਹ ਟ੍ਰੈਡੀਸ਼ਨ ਹੈ ਜੀ, ਇਹ ਮੰਨਿਆ ਹੋਇਆ ਇਸ ਲਈ ਹੋਣਾ, ਇਹ ਗੱਲ ਨਹੀਂ ਮੰਨੀ ਜਾਂਦੀ। ਇਸ ਲਈ ਇਹ ਕੋਈ ਰਾਜੇ ਰਾਣੀਆਂ ਨਹੀਂ ਮੰਨਦੇ। ਉੱਥੇ ਤਾਂ ਅਜੇ ਵੀ ਰਾਣੀ ਸ਼ੁਰੂ ਕਰਦੀ ਹੈ ਇੰਗਲੈਂਡ ਦੇ ਵਿੱਚ, ਜਿਹੜਾ ਉਹਨਾਂ ਦਾ ਸੈਸ਼ਨ ਹੈ। ਔਰ ਇਹਦੇ ਬਾਵਜੂਦ ਕੱਲ੍ਹ ਹੀ ਸੀ ਖਬਰ ਕਿ ਜਿਹੜੀ ਹੁਣ ਇੰਗਲੈਂਡ ਦੀ ਰਾਣੀ ਹੈ, ਇੰਗਲੈਂਡ ਦੇ ਇਤਿਹਾਸ ਸਭ ਤੋਂ ਜ਼ਿਆਦਾ ਟਰਮ ਜਿਹੜੀ 63 ਸਾਲ ਕਿ ਕਿੰਨੇ ਉਹਨੂੰ ਹੋ ਗਏ ਨੇ, 67 ਪਤਾ ਨਹੀਂ, ਉਸ ਤੋਂ ਗੱਦੀ ਤੇ ਬੈਠੀ ਹੋਈ ਹੈ ਜੀ। ਸੋ ਉਹਨਾਂ ਦਾ ਇੱਕ ਵੱਖਰਾ ਕਰੈਕਟਰ ਹੈ। ਸੋ ਮੈਨੂੰ ਖੁਸ਼ੀ ਹੈ, ਔਰ ਮੈਂ ਅਮਰੀਕਨ ਹਵਾਲੇ ਨਾਲ ਇਸ ਲਈ ਕਿਹਾ ਵੀ ਸ਼ਾਇਦ ਪੰਜਾਬ ਦੀ ਸਰਜ਼ਮੀਨ ਤੇ ਸਾਡਾ ਵੀ ਉਹ ਜਿਹਾ ਹੀ ਵਰਤਾਰਾ ਹੁੰਦਾ। ਸਾਡੇ ਤਾਂ ਅਸੀਂ ਤਾਂ ਆਦੀ ਨਹੀਂ ਨਾ ਸੁਣਨ ਦੇ ਪੰਜਾਬ 'ਚ, ਜਾਂ ਇੱਥੇ ਵੀ ਜਿਹੜੇ ਗੁਰਦੁਆਰਿਆਂ ਦੇ ਵਿੱਚ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ, ਕੋਈ ਕਹਿ ਕੇ ਦੱਸੇ ਕਿ ਤੁਹਾਡੇ ਨਾਲ ਉਹ ਸਹਿਮਤ ਨਹੀਂ ਹੈ, ਤੁਸੀਂ ਉਹਨੂੰ ਬਾਹਰ ਕੱਢਣ ਤੱਕ ਜਾਂਦੇ ਹੋ। ਔਰ ਜੇ ਕੋਈ ਇਮਾਨਦਾਰੀ ਨਾਲ ਵੀ ਰਾਏ ਦਿੰਦਾ ਹੈ, ਉਹਨੂੰ ਅਸੀਂ ਨਿੱਜੀ ਵਿਰੋਧ ਸਮਝਦੇ ਹਾਂ। ਸੋ ਮੈਂ ਭੈਣ ਜੀ ਅਮਨਜੋਤ ਕੌਰ ਔਰ ਕਿਉਂਕਿ ਉਹਨਾਂ ਨੇ 2-3 ਹੋਰ ਲਿਖਤਾਂ ਵੀ ਲਿਖੀਆਂ ਔਰ ਉਹਨਾਂ ਨੇ ਹਮੇਸ਼ਾ ਹੀ ਕਿਹਾ ਵੀ ਤੁਸੀਂ ਪਤਾ ਨਹੀਂ ਪੜੋਗੇ ਨਹੀਂ ਪੜੋਗੇ, ਤੁਹਾਨੂੰ ਚੰਗਾ ਲੱਗੇਗਾ ਨਹੀਂ। ਮੈਂ ਵੀ ਚਾਹੁੰਦਾ ਕਿ ਉਹ ਇਮਾਨਦਾਰੀ ਨਾਲ ਆਪਣੇ ਜਿਹੜੇ ਭਾਵਾਂ ਨੂੰ ਪ੍ਰਗਟ ਕਰਨ, ਔਰ ਮੈਂ ਐਪਰੀਸ਼ੀਏਟ ਕਰਦਾ। ਉਹਨਾਂ ਨੇ ਜਿਹੜਾ 2-3 ਮੁੱਦਿਆਂ ਨੂੰ ਜਿਹੜਾ ਹੁਣੇ ਤੁਸੀਂ ਪੜ੍ਹੇ ਨੇ, ਇੱਕ ਤਾਂ ਰੈਫਰੈਂਡਮ 2020 ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਕੋਈ ਵੀ ਪ੍ਰਾਈਵੇਟ ਅਦਾਰਾ ਜਿਹੜਾ ਉਹ ਕਿਵੇਂ ਉਹਨੂੰ ਕਰਵਾ ਸਕਦਾ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਸਿਕਸ ਫॉर ਜਸਟਿਸ ਜਿਹੜੀ ਕਿ ਸਟੈਂਡਰਡ ਬੀਅਰਰ ਹੈ ਇਸ ਮੂਵ ਦੀ, ਉਹਨਾਂ ਨੂੰ ਮੀਡੀਆ ਨੇ ਬੜਾ ਬਦਨਾਮ ਕੀਤਾ ਹੈ। ਉਹਨਾਂ ਨੂੰ ISI ਦਾ ਜਿਹੜੀ ਹੈ ਉਹ ਪ੍ਰੋਟੇਜੇ ਜਾਂ ਉਹਨਾਂ ਦੇ ISI ਦੇ ਏਜੰਟ ਬਣਾਇਆ, ਔਰ ਉਹਦੇ ਇਸ ਸਾਰੇ 'ਚ ਬਾਹਰਲੇ ਸਿੱਖਾਂ ਦਾ ਕੀ ਯੋਗਦਾਨ ਹੋਏਗਾ, ਉਹ ਵੋਟ ਪਾ ਸਕਣਗੇ ਨਹੀਂ ਪਾਉਂਦੇ, ਮੂਲ ਵਛਿੰਦੇ ਜਿਹੜੇ ਨੇ ਪੰਜਾਬ ਦੇ ਉਹ ਕਿੰਨੇ ਕੇਸ ਕਰਨ ਲਈ ਤਿਆਰ ਨੇ। ਔਰ ਇੱਕ ਜਿਹੜੀ ਇਨਫੋਰਮੇਸ਼ਨ ਉਹਨਾਂ ਦੇ ਕੋਲ ਗਲਤ ਹੈ, ਜਿਹੜੀ ਉਹਨਾਂ ਨੇ ਕਿਹਾ ਕਿ ਜੇ ਕਸ਼ਮੀਰ ਨਾਗਾਲੈਂਡ ਦੇ ਵਿੱਚ ਰੈਫਰੈਂਡਮ ਹੋਇਆ ਵੀ ਤੇ ਉਹ ਕਿਸੇ ਨੇ ਮੰਨਿਆ ਨਹੀਂ, ਇਹ ਹੋਇਆ ਨਹੀਂ ਹੈ ਕਦੇ ਵੀ। ਹਾਲਾਂਕਿ ਜਿਹੜੇ ਕਸ਼ਮੀਰ ਦੇ ਮਾਮਲੇ 'ਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ 16-17, ਉਹਨਾਂ 'ਚ ਮੰਗ ਹੈ ਕਿ ਕਸ਼ਮੀਰ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਏ। ਇਸੇ ਤਰ੍ਹਾਂ ਨਾਗਾਲੈਂਡ ਦਾ ਨਾਗਿਆਂ ਦਾ ਲੀਡਰ ਵੀ ਜਿਹੜਾ ਲੰਬਾ ਵਕਤ ਫੀਜ਼ੋ ਇੰਗਲੈਂਡ ਦੇ ਵਿੱਚ ਜਲਾਵਤਨੀ 'ਚ ਰਿਹਾ, ਸੋ ਉਹਨਾਂ 'ਚ ਹੋਇਆ ਨਹੀਂ ਹੈ। ਕਿਉਂਕਿ ਜਿੱਦਣ ਇੰਡੀਪੈਂਡੈਂਟ ਜਿਹੜਾ ਰੈਫਰੈਂਡਮ ਜਾਂ ਪਲੈਬਿਸਾਈਡ ਕਸ਼ਮੀਰ ਨਾਗਾਲੈਂਡ ਖਾਲਿਸਤਾਨ 'ਚ ਹੋਏਗਾ, ਅਸਾਮ 'ਚ ਵੀ, ਉਹ ਕਦੇ ਵੀ ਭਾਰਤੀ ਯੂਨੀਅਨ ਦਾ ਹਿੱਸਾ ਨਹੀਂ ਰਹਿਣਗੇ। ਹੁਣ ਪ੍ਰਾਈਵੇਟ ਦੇਖੋ, ਜਿਵੇਂ ਮੈਂ ਅੱਗੇ ਵੀ ਕਿਹਾ ਔਰ ਹੋਰ ਵੀ ਬਹੁਤ ਸਾਰੀਆਂ ਈਮੇਲਸ ਇਸ ਟੌਪਿਕ ਤੇ ਆਉਂਦੀਆਂ ਰੈਫਰੈਂਡਮ 2020 ਦੇ ਹਵਾਲੇ ਨਾਲ। ਮੈਂ ਕਿਉਂਕਿ ਇਸ ਦੇ ਵਿੱਚ ਕੋਈ ਲੀਡਿੰਗ ਮੇਰਾ ਰੋਲ ਨਹੀਂ ਹੈ ਕਿ ਮੈਂ ਟੈਕਨੀਕੈਲਿਟੀਜ਼ ਨੂੰ ਐਕਸਪਲੇਨ ਕਰਾਂ ਕਿ ਵੀ ਕਿਵੇਂ ਹੋਏਗਾ। ਮੈਂ ਇਹਨੂੰ ਇੱਕ ਅਵੇਅਰਨੈਸ ਕੈਂਪੇਨ ਦੇ ਤੌਰ ਤੇ ਦੇਖਦਾ, ਜਾਗਰੂਕਤਾ ਮੁਹਿੰਮ ਦੇ ਤੌਰ ਤੇ ਦੇਖਦਾ। ਸਿਕਸ ਫॉर ਜਸਟਿਸ ਨੇ ਸਲੋਗਨ ਦਿੱਤਾ ਹੈ, ਉਹਨਾਂ ਦੇ ਕੋਲ ਕੋਈ ਬੈਟਰ ਜਿਹੜੀ ਹੈ ਸਟ੍ਰੈਟਜੀ ਹੋਏਗੀ ਜਿਹੜੀ ਉਹ ਅਜੇ ਤੱਕ ਸ਼ਾਇਦ ਨਹੀਂ ਰਿਵੀਲ ਕਰਦੇ ਜਾਂ ਕਰਨਾ ਚਾਹੁੰਦੇ, ਵਕਤ ਨਾਲ ਆ ਕੇ ਦੱਸਣਗੇ। ਹਾਲਾਂਕਿ ਮੈਂ ਉਹਨਾਂ ਨੂੰ ਇਹ ਆਲਰੇਡੀ ਬੇਨਤੀ ਕੀਤੀ ਹੈ ਕਿ ਉਹ ਜਿੰਨੀਆਂ ਵੀ ਸਾਡੀਆਂ ਧਿਰਾਂ ਨੇ ਆਜ਼ਾਦੀ ਦੀਆਂ, ਉਹਨਾਂ ਦੀ ਰਾਉਂਡ ਟੇਬਲ ਕਾਨਫਰੰਸ ਰੱਖ ਕੇ ਇਹ ਸਾਰੇ ਪਾਰਟ ਨੂੰ, ਤਾਂ ਕਿ ਇਹ ਸਵਾਲ ਬਾਰ-ਬਾਰ ਨਾ ਉੱਠਣ ਕਿ ਕੌਣ ਕਰਵਾਏਗਾ, ਕਿਵੇਂ ਹੋਏਗਾ। ਹਾਂ, ਇੱਕ ਗੱਲ ਜ਼ਰੂਰ ਹੈ, ਮੈਂ ਸਮਝਦਾ ਵੀ ਕਿਉਂਕਿ ਗੱਲ ਸਿੱਖਾਂ ਦੇ ਹੋਮਲੈਂਡ ਦੀ ਹੋ ਰਹੀ ਹੈ ਜੀ, ਔਰ ਜਿਵੇਂ ਸਾਊਥ ਸੁਡਾਨ ਦੇ ਵਿੱਚ ਜੇ UN ਦੀ ਸਰਪ੍ਰਸਤੀ ਥੱਲੇ ਪਲੇਬਿਸਾਈਟ ਹੋਇਆ ਤੇ ਉਹਦੇ 'ਚ ਵੋਟਾਂ ਪਾਉਣ ਲਈ ਇਵਨ ਅਮਰੀਕਾ ਦੇ ਵਿੱਚ ਵੀ ਬੂਥ ਲੱਗਾ।
ਸੋ ਜ਼ਾਹਰ ਹੈ ਕਿ 4 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਕਿ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ, ਉਸ ਦਾ ਹੋਮਲੈਂਡ ਹੈ। ਜਿਵੇਂ ਜਦੋਂ ਇਜ਼ਰਾਈਲ ਦੀ ਗੱਲ ਹੁੰਦੀ ਹੈ ਤਾਂ ਕੁੱਲ ਯਹੂਦੀਆਂ ਦਾ ਹੋਮਲੈਂਡ ਮੰਨਿਆ ਜਾਂਦਾ ਹੈ। ਸੋ ਸਾਡਾ ਰੋਲ ਉਹਦੇ 'ਚ ਹੋਏਗਾ, ਔਰ ਇਹ 4 ਮਿਲੀਅਨ ਸਿੱਖ ਡਾਇਸਪੋਰਾ ਉਸ ਜਿਹੜਾ ਰੈਫਰੈਂਡਮ, ਕੱਲੀ ਰੈਫਰੈਂਡਮ ਦਾ ਹੀ ਨਹੀਂ, ਜੇ ਫਿਊਚਰ 'ਚ ਕਦੇ ਵੀ UN ਦੇ ਆਸਪੀਸਿਸ ਥੱਲੇ ਵੀ ਕੋਈ ਇਸ ਕਿਸਮ ਦੀ ਪਲੇਬਿਸਾਈਡ ਦੀ ਗੱਲ ਹੁੰਦੀ ਹੈ ਤੇ ਇਹ ਹੋਏਗਾ। ਔਰ ਰੈਫਰੈਂਡਮ 2020 'ਚ ਤਾਂ ਜ਼ਿਆਦਾ ਰੋਲ ਸਗੋਂ ਡਾਇਸਪੋਰਾ ਦਾ ਹੋਏਗਾ, ਇਹ ਵਿਲ ਦੱਸਣ ਦੇ ਲਈ ਕਿ ਭਾਈ ਇਹ ਸਿੱਖ ਜਿਹੜੇ ਨੇ ਉਹ ਭਾਰਤੀ ਨਕਸ਼ੇ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ। ਉਹਨਾਂ ਨੇ ਕਿਹਾ ਵੀ ਮੂਲ ਵਸਿੰਦੇ ਕਿੰਨੇ ਪੰਜਾਬ 'ਚ ਨੇ, ਪੰਜਾਬ 'ਚ ਕਿਵੇਂ ਹੋਏਗਾ। ਔਰ ਇੱਕ ਥਾਂ ਤੇ ਉਹਨਾਂ ਨੇ ਕਿਹਾ ਕਿ ਵੀ ਲੋਕ ਤਾਂ ਤਿਆਰ ਨਹੀਂ ਨੇ। ਦੇਖੋ ਮਕਸਦ ਹੀ ਇਹ ਹੁੰਦਾ ਹੈ, ਜਦੋਂ ਵੀ ਜੇ ਹੁਣ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਹੋਇਆ, ਇੰਗਲੈਂਡ ਦੀ ਗਵਰਨਮੈਂਟ ਉਹਦੇ 'ਚ ਇਨਵੋਲਵ ਸੀ, ਉਹਨਾਂ ਦੇ ਡੇਵਿਡ ਕੈਮਰੌਨ ਔਰ ਅਲੈਕਸ ਸੈਲਮੰਡ ਜਿਹੜੇ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦਾ ਐਗਰੀਮੈਂਟ ਸੀ। ਸੋ ਉਹਦੇ 'ਚ ਤਾਂ ਉਹਨਾਂ ਨੇ 1 ਸਾਲ ਪਹਿਲਾਂ ਦੱਸ ਦਿੱਤਾ ਸੀ ਕਿ ਜੀ ਅਸੀਂ ਫਲਾਂ 2014 ਦੇ ਵਿੱਚ ਜਾਂ 2015 'ਚ ਇਹ ਕਰਨਾ ਹੈ ਜੀ। ਸੋ 1 ਸਾਲ ਦਾ ਮੌਕਾ ਸੀ ਦੋਨਾਂ ਧਿਰਾਂ ਦੇ ਕੋਲ ਹੀ। ਸੋ ਅਸੀਂ ਸਮਝਦੇ ਹਾਂ ਵੀ ਜਿਹੜੀ ਹੁਣੀ ਇਹ ਅਵੇਅਰਨੈਸ ਕੈਂਪੇਨ ਚੱਲ ਰਹੀ ਹੈ, ਔਰ ਸ਼ਾਇਦ 2017 ਦੀਆਂ ਅਸੈਂਬਲੀ ਚੋਣਾਂ ਲਈ ਵੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਹੀ ਖਾਲਿਸਤਾਨ ਦੇ ਮੁੱਦੇ ਨੂੰ ਹੀ ਉਭਾਰਦਾ ਹੈ। ਸੋ ਇਹ ਮੇਰੇ ਲਈ, ਮੈਂ ਇਸ ਨੂੰ ਬਿਨਾਂ ਬਹੁਤੀ ਟੈਕਨੀਕੈਲਿਟੀ 'ਚ ਗਿਆ, ਇੱਕ ਜਾਗਰੂਕਤਾ ਮੁਹਿੰਮ ਦੇ ਤੌਰ ਤੇ ਦੇਖਦਾ ਜੀ। ਔਰ ਬਾਕੀ ਉਹਨਾਂ ਨੇ ਸਵਾਲ ਉਠਾਏ ਨੇ ਕਿ ਪੰਜਾਬ ਲੋਅਰ ਰਾਈਪੇਰੀਅਨ ਹੈ, ਸਾਡੇ ਕੋਲ ਕੋਈ ਮਿਨਰਲ ਨਹੀਂ ਹੈ, ਦੋਵੇਂ ਪਾਸੇ ਪਰਮਾਣੂ ਤਾਕਤਾਂ ਨੇ ਭਾਰਤ ਔਰ ਪਾਕਿਸਤਾਨ, ਕਿਵੇਂ ਹੋਏਗਾ। ਫਿਰ ਉਹਨਾਂ ਨੇ ਕਿਹਾ ਜੀ 6 ਫਾਰ ਜਸਟਿਸ ਵਾਲੇ ਜਿਹੜੇ ਨੇ ਅਣਵੰਡੇ ਪੰਜਾਬ ਦੇ ਇਲਾਕੇ ਸ਼ਾਂਤਮਈ ਤਰੀਕੇ ਨਾਲ, ਇਹਦੇ ਨਾਲ ਅਸੀਂ ਸਹਿਮਤ ਨਹੀਂ ਹਾਂ। ਅਸੀਂ ਇਹ ਸਮਝਦੇ ਹਾਂ ਵੀ ਪਹਿਲੀ ਗੱਲ ਇਹ ਇਸ਼ੂ ਜੇ ਭੈਣ ਜੀ ਅਮਨਜੋਤ ਕੌਰ ਰਿਸਰਚ ਕਰਨਗੇ, ਸਮੁੰਦਰ ਨਾ ਹੋਣਾ, ਮਿਨਰਲਸ, ਇਕਨੋਮੀ, ਉਹ ਉਹਨਾਂ ਨੂੰ ਉਹਦੇ 'ਚ ਮਿਲ ਜਾਣਗੇ, ਉਹਦੇ 'ਚ ਅਸੀਂ ਬਹੁਤਾ ਵਕਤ ਨਹੀਂ ਦਿਆਂਗੇ, ਫਿਰ ਕਦੇ ਸਹੀ। ਲੇਕਿਨ ਜਿਹੜਾ ਇਹ ਹੈ ਕਿ ਜੇ ਅਣਵੰਡੇ ਪੰਜਾਬ ਦੇ ਇਲਾਕੇ ਜਿਹੜੇ ਨੇ, ਪਹਿਲੀ ਗੱਲ ਅੱਜ ਅਸੀਂ ਜਦੋਂ ਹਕੀਕਤਨ ਗਰਾਊਂਡ ਰਿਐਲਿਟੀਜ਼ ਦੀ ਗੱਲ ਕਰੀਏ ਤੇ ਆਪਣੇ ਪੰਜਾਬ ਦੇ ਵਿੱਚ ਜਿਹੜਾ ਭਾਰਤੀ ਕਬਜ਼ੇ ਥੱਲੇ ਹੈ, ਸਿੱਖ ਜਿਹੜੇ ਨੇ ਹੁਣ ਬੇਸ਼ੱਕ 0.2% ਉਹਨਾਂ ਦੀ ਨੈਸ਼ਨਲ ਐਵਰੇਜ ਵੀ ਆਬਾਦੀ ਦੀ ਘਟਾਈ ਹੈ, ਉਹਨਾਂ ਨੇ ਬਈਏ ਪੰਜਾਬ 'ਚ ਲਿਆਂਦੇ ਨੇ, ਪਰ ਅਸੀਂ ਐਬਸੋਲੂਟ ਮੈਜੋਰਿਟੀ 'ਚ ਹੈ, ਜਿਹੜਾ ਲਗਭਗ 50,300 ਸਕੁਅਰ ਕਿਲੋਮੀਟਰ ਏਰੀਆ। ਸੋ ਸਾਡਾ ਇਹੀ ਨਿਊਕਲੀਅਸ ਹੋਏਗਾ। ਇਹਦੇ ਨਾਲ ਲੱਗਦੇ ਰਾਜਸਥਾਨ 'ਚ ਹਰਿਆਣਾ, ਹਨੂਮਾਨਗੜ੍ਹ, ਹਰਿਆਣੇ ਦੇ ਵਿੱਚ ਸਿਰਸਾ, ਪਿਹੋਵਾ, ਹਿਮਾਚਲ 'ਚ ਨਾਲਾਗੜ੍ਹ, ਡਲਹੌਜ਼ੀ, ਜਿਹੜੇ ਇਲਾਕੇ ਆਲਰੇਡੀ ਅਨੰਦਪੁਰ ਦੇ ਮਤੇ ਵੇਲੇ ਵੀ ਜਿਹੜੇ ਨੇ ਉਹ ਸਿੱਖ ਮੈਜੋਰਿਟੀ ਜਾਂ ਸਿੱਖਾਂ ਦਾ ਇਨਫਲੂਐਂਸ਼ੀਅਲ ਪਾਰਟ ਹੈ, ਸਾਡਾ ਉਹਨਾਂ ਤੇ ਹੀ ਕਲੇਮ। ਔਰ ਇਹ ਅੱਜ ਕੁਝ ਚੀਜ਼ਾਂ ਜਦੋਂ ਅਸੀਂ ਐਵੇਂ ਗੱਪ ਦੇ ਹਵਾਲੇ ਨਾਲ ਜਾਂ ਅਨਰੀਅਲਿਸਟਿਕ ਗੱਲਾਂ ਕਰਦੇ ਹਾਂ, ਪਾਕਿਸਤਾਨੀ ਪੰਜਾਬ ਦੇ ਨਾਲ ਸਾਡੀ ਹਮੇਸ਼ਾ ਸਾਂਝ ਰਹੀ ਹੈ, ਰਹੇਗੀ ਵੀ, ਕਲਚਰ ਦੀ ਹੈ, ਸੱਭਿਆਚਾਰ ਦੀ ਹੈ, ਜ਼ਬਾਨ ਦੀ ਹੈ। ਔਰ ਸਾਡੇ 175 ਦੇ ਕਰੀਬ ਇਤਿਹਾਸਕ ਗੁਰਦੁਆਰੇ ਪਾਕਿਸਤਾਨ 'ਚ ਨੇ, ਜਿਨ੍ਹਾਂ ਨੂੰ ਪਾਕਿਸਤਾਨ ਸਰਕਾਰ ਜਿਹੜੀ ਹੈ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਬੜੇ ਚੰਗੇ ਢੰਗ ਦੇ ਨਾਲ ਉਹਨਾਂ ਦਾ ਪ੍ਰਬੰਧ ਕਰ ਰਹੀ ਹੈ। ਅਸੀਂ ਪਾਕਿਸਤਾਨ ਦੇ ਨਾਲ ਬਹੁਤ ਦੋਸਤਾਨਾ ਸੰਬੰਧ ਰੱਖਣਾ ਚਾਹਾਂਗੇ, ਕਿਉਂਕਿ ਉਹਨਾਂ ਰਾਹੀਂ ਸਾਡੀ ਸੈਂਟਰਲ ਏਸ਼ੀਆ 'ਚ ਅਸੀਂ ਲੈਂਡ ਲੌਕਡ ਹੋਵਾਂਗੇ। ਸੈਂਟਰਲ ਏਸ਼ੀਆ ਤੱਕ ਸਾਡੀ ਐਕਸੈਸ ਵੀ ਟ੍ਰੇਡ ਦੇ ਹਵਾਲੇ ਨਾਲ ਪਾਕਿਸਤਾਨ ਨੂੰ ਵੀ ਉਹਦਾ ਫਾਇਦਾ ਹੋਏਗਾ। ਜੇ ਸਾਡਾ ਟੂਰਿਜ਼ਮ ਹੁੰਦਾ ਹੈ ਸਿੱਖ ਗੁਰਦੁਆਰਿਆਂ ਦਾ, ਉਹਦੇ 'ਚ ਵੀ ਪਾਕਿਸਤਾਨ ਦੀ ਇਕਨੋਮੀ ਨੂੰ ਫਾਇਦਾ ਹੁੰਦਾ ਹੈ। ਤੇ ਜੇ ਅਸੀਂ ਟ੍ਰੇਡ ਰਾਊਟ ਲੈਂਦੇ ਹਾਂ, ਉਹਦੇ ਨਾਲ ਵੀ ਉਹਨਾਂ ਨੂੰ ਜਿਹੜਾ ਉਹਦੇ 'ਚੋਂ ਟੈਕਸ ਮਿਲਦਾ ਹੈ, ਜਾਂ ਜੋ ਵੀ ਉਹਨਾਂ ਦਾ ਚੁੰਗੀ ਜਾਂ ਆਕਟਰੋਏ ਜੋ ਵੀ ਮਾਲ ਜਾ ਰਿਹਾ ਹੁੰਦਾ। ਸੋ ਇਹ ਪ੍ਰੈਕਟੀਕੈਲਿਟੀ ਹੈ। ਬਾਕੀ ਉਹਨਾਂ ਨੇ ਕਿਹਾ ਕਿ ਜੀ ਹਰਿਆਣਾ, ਹਿਮਾਚਲ, ਇਹਨਾਂ ਤੋਂ ਵਾਕਈ, ਪਰ ਇਹਨਾਂ ਵਿਚਲੇ ਅਸੀਂ ਜਿਹੜੇ ਸਿੱਖ ਮੈਜੋਰਿਟੀ ਏਰੀਆਜ਼ ਨੇ ਉਹ ਲਵਾਂਗੇ। ਔਰ ਬਾਕੀ ਹਾਈ ਕੋਰਟ ਨਹੀਂ ਹੈ, ਰਾਜਧਾਨੀ, ਉਹ ਤਾਂ ਉਹਨਾਂ ਦੇ ਹੱਥ ਹੀ ਹੈ। ਤੇ ਉਹਨਾਂ ਨੇ ਕਿਹਾ ਜੀ ਵੀ ਹਿੰਦੂਆਂ ਦੀ ਜਿਹੜੀ ਵੱਧ ਰਹੀ ਆਬਾਦੀ ਹੈ, ਇਹ ਸਾਡੇ ਰਾਹ ਝੜਿੱਕਾ ਹੋ ਸਕਦੀ ਜ਼ਰੂਰ, ਇਸੇ ਲਈ ਉਹ ਪੋਪੂਲੇਸ਼ਨ ਬੈਲੈਂਸ ਬਦਲਣਾ ਚਾਹੁੰਦੇ ਨੇ। ਪਰ ਅਸੀਂ ਜਦੋਂ ਤੱਕ ਇਹ ਨੌਬਤ ਆਏਗੀ ਫਾਈਨਲ ਗੱਲ ਦੀ, ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਇਸ ਕਿਸਮ ਦੇ ਉਹਨਾਂ ਨੂੰ ਰਿਜ਼ੋਲਵ ਕੀਤਾ ਜਾਏਗਾ ਬਿਫੋਰ ਕਿ ਅਸੀਂ ਫਾਈਨਲ ਕਾਲ ਕਿਸੇ ਇੰਟਰਨੈਸ਼ਨਲ ਆਸਪੀਸਿਸ ਦੇ ਥੱਲੇ ਆਪਣੀ ਆਜ਼ਾਦੀ ਦੀ ਦਈਏ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਬਾਕੀ ਤੁਸੀਂ ਉੱਥੇ ਟਿਕ ਮਾਰਕ ਕਰ ਲਓ ਤੇ ਅਸੀਂ ਉੱਥੋਂ ਸਟਾਰਟ ਕਰਾਂਗੇ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਦਸਾਨਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।